ਜੀ ਡਾਕਟਰ ਸਾਹਿਬ ਜੀ, ਸੰਗਤੀ ਦੋਸਤਾਂ ਨੂੰ ਖੁਸ਼ ਆਮਦੀਦ ਜੀ ਆਇਆਂ ਨੂੰ। ਤੇ ਮੈਂ ਸ਼ੁਰੂ ਕਰਨਾ ਸ਼ਾਹ ਹੁਸੈਨ ਦੀ ਕਾਫੀ। ਡਾਕਟਰ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਸੀ ਕਿ ਜਿਹੜਾ ਮਕਤਾ ਹੈਗਾ ਕਹੇ ਹੁਸੈਨ ਫਕੀਰ ਸਾਈਂ ਦਾ ਸਹੀ ਸਲਾਮਤ ਚਲੇ ਜਹਾਨੋਂ, ਇਹ ਸਹੀ ਜਾਂ ਸਹਿ? ਸਹਿ ਕੀ? ਕਹੇ ਹੁਸੈਨ ਫਕੀਰ ਸਾਈਂ ਦਾ ਸਹੀ ਸਲਾਮਤ ਚਲੇ ਜਹਾਨੋਂ, ਇਹ ਸਹੀ ਜਿਹੜਾ ਲਫ਼ਜ਼ ਹੈ ਇਹ ਸਹੀ ਹੈ ਜਾਂ ਸਹਿ ਹੈ? ਸਹੀ। ਠੀਕ, ਚਲੋ मैं पढ़ना फिर ठीक हो गया। हाँ जी। हसन खेडन भा असाडे, दिता जी रब आप असानू। हसन खेडन भा असाडे, दिता जी रब आप असानू। एक रोंदे रोंदे गए, एक हस रस लै गए गोए मैदानों। छोड़ तकबर पकड़ हलीमी, की वटेओई खुदी गमानो। कहे हुसैन फकीर साईं दा सही सलामत चले जहानों। हसन खेडन भाए असाडे, दिता जी रब आप असानो। जी मैं पढ़ देनी है जी। हसन खेडन भाए असाडे, दिता जी रब आप असानो। एक रोंदे रोंदे रोए गए, एक हस हस लै गए गोए मैदानों। छोड़ तकबरी पकड़ हलीमी, की वटियो इस खुदी गुमानो। कहे हुसैन फकीर साईं दा सही सलामत चले जहान। शुक्रिया। मैं पढ़ दी। हसन खेडन भाए असाडे, दिता जी रब आप असानू। एक रोंदे रोंदे गए, एक हस रस लै गए गोए मैदानों। छोड़ तकबरी पकड़ हलीमी, की वटियोई खुद गमानो। की वटियोई खुदी गमानो। कहे हुसैन फकीर साईं दा सही सलामत चले जहानों। जी अगे मैं पढ़ देना जी के हसन खेडन भा असाडे, दिता जी रब आप असानो। एक रोंदे रोंदे रोए गए, एक हस रस लै गए गोए मैदानों। छोड़ तकबरी पकड़ हलीमी, की वटियो इस खुदी गुमानो। कहे हुसैन फकीर साईं दा सही सलामत चले जहानों। हसन खेडन पा असाडे, दिता जी रब आप असान। मेहरबानी। हसन खेडन भाए असाडे, दिता जी रब असानू। एक रोंदे रोंदे गए, एक हस रस ले गए गोए मैदानों। छोड़ तकबरी पकड़ हलीमी, की वटियो ई खुदी गमानो। कहे हुसैन फकीर साईं दा सही सलामत चले जहानों। हसन खेडन भाए असाडे, दिता जी रब आप असानू। हसन खेडन भा असाडे, दिता जी रब आप असानू। एक रोंदे रोंदे गए, एक मैं फिर लभ रहा काफी। हाँ जी। एक रोंदे रोंदे गए, एक हस रस लै गए गोए मैदानों। छोड़ तकबरी पकड़ हलीमी, की वटियोई खुदी गमानो। कहे हुसैन फकीर साईं दा सही सलामत चले जहाने। मैंने तो हुण दिते हुंदे ने ते इस वास्ते तुसीं गल शुरू कर दिओ। अमर जी तुसीं भी बोल रहे हो?
ਤੁਸੀਂ ਕਰੋ ਸ਼ੁਰੂ। ਹਾਂਜੀ ਕਰੋ। ਅੱਛਾ ਜੀ। ਹਸਨ ਖੇਡਣ ਭਾਏ ਸਾਡੇ ਦਿੱਤਾ ਜੀ ਰੱਬ ਆਪ ਸਾਨੂੰ। ਮੈਨੂੰ ਲੱਗਦਾ ਕਿ ਇਸ ਕਾਫੀ 'ਚ ਵੀ ਉਹੀ, ਇਸ ਕਾਫੀ 'ਚ ਇਹ ਗੱਲ ਹੈ ਕਿ ਜਿਹੜੀ ਰੱਬ ਦੀ ਰਜ਼ਾ ਹੈ ਔਰ ਉਹ ਜਿਹੜੀ ਚੰਗੀ ਰਜ਼ਾ ਹੈ ਉਹਦੇ ਤੇ ਕਾਇਮ ਰਹਿਣ ਨੂੰ ਔਰ ਉਹਨੂੰ ਇੰਜੋਏ ਕਰਨ ਨੂੰ ਔਰ ਉਹਨੂੰ ਮੰਨ ਲੈਣ ਦੇ ਬਾਰੇ 'ਚ ਹੀ ਗੱਲ ਕੀਤੀ ਗਈ ਹੈ ਕਿ ਹਸਨ ਖੇਡਣ ਭਾਏ ਸਾਡੇ, ਕਿ ਜਦੋਂ ਰੱਬ ਨੇ ਸਾਡੇ ਮੁਕੱਦਰਾਂ 'ਚ ਹਸਨ ਖੇਡਣ ਲਿਖ ਦਿੱਤਾ, ਉਹਨੇ ਆਪ ਲਿਖ ਦਿੱਤਾ ਜੀ ਰੱਬ ਆਪ ਸਾਨੂੰ, ਜਦੋਂ ਉਹਨੇ ਖੁਦ ਲਿਖ ਦਿੱਤਾ ਮੇਰੇ ਮੁਕੱਦਰਾਂ 'ਚ ਮੈਂ ਹੱਸਣਾ ਖੇਡਣਾ, ਤੇ ਫਿਰ ਮੈਂ ਕਿਉਂ ਨਾ ਹੱਸਾਂ ਖੇਡਾਂ। ਤੇ ਇੱਕ ਰੋਂਦੇ ਰੋਂਦੇ ਗਏ, ਇੱਕ ਹੱਸ ਰਸ ਲੈ ਗਏ ਗੋਏ ਮੈਦਾਨੋਂ। ਕੁਝ ਲੋਕ ਐਸੇ ਨੇ ਜਿਹੜੇ ਰੋਂਦੇ ਸੀ। ਰੋਂਦੇ ਦੋ ਵੀ ਹੁੰਦਾ ਹੈ ਕਿ ਬੇਈਮਾਨੀ ਕਰਨਾ, ਔਰ ਰੋਂਦੇ ਵੀ ਹੁੰਦਾ ਹੈ ਕਿ ਪੈਸਿਮਿਸਟ ਹੋਣਾ, ਨੈਗੇਟਿਵਿਟੀ ਹੋਣਾ। ਤੇ ਉਹ ਇੱਕ ਰੋਂਦੇ ਰੋਂਦੇ ਗਏ। ਜਿਹੜੇ ਰੋਂਦੇ ਸਨ, ਜਿਹੜੇ ਬੇਈਮਾਨੀ ਕਰਦੇ ਸਨ ਜਾਂ ਜਿਹੜੇ ਪੈਸਿਮਿਸਟ ਸਨ, ਉਹ ਰੋਂਦੇ ਹੀ ਰਹਿ ਗਏ। ਲੇਕਿਨ ਜਿਹੜੇ ਲੋਕ ਖੁਸ਼ ਫਹਿਮ ਸਨ ਔਰ ਖੁਸ਼ ਗੁਫਤਾਰ ਸਨ, ਅੱਛਾ ਬੋਲਦੇ ਸਨ, ਹੱਸਣ ਵਾਲੇ ਸਨ, ਚੀਜ਼ਾਂ ਨੂੰ ਬਰਦਾਸ਼ਤ ਕਰਨ ਵਾਲੇ ਸਨ, ਸਬਰ ਕਰਨ ਵਾਲੇ ਸਨ, ਉਹ ਜ਼ਿੰਦਗੀ ਦੀ ਖੇਡ ਵਿੱਚੋਂ ਜਿੱਤ ਗਏ ਉਹ, ਔਰ ਇਸ ਦੌੜ ਵਿੱਚ ਉਹ ਕਾਮਯਾਬ ਹੀ ਮੰਨੇ ਗਏ। ਤੇ ਜਿਹਨੇ ਆਪਣੀ ਛੋੜ ਤਕਬਰੀ ਪਕੜ ਹਲੀਮੀ ਕੀ ਵਟਿਓ ਖੁਦੀ ਗਮਾਨੋ, ਕਿ ਇਹ ਜਿਹੜੀ ਤਕਬਰੀ ਆ, ਆਪਣੇ ਆਪ ਨੂੰ ਕਬੀਰ ਸਮਝਣਾ, ਵੱਡਾ ਸਮਝਣਾ, ਦੂਸਰਿਆਂ ਨਾਲ ਕੰਪੈਰੀਜ਼ਨ ਕਰਨਾ, ਜੱਜਮੈਂਟ ਕਰਨਾ, ਉਹਨੂੰ ਛੱਡ ਪਕੜ ਹਲੀਮੀ, ਆਪਣੇ ਅੰਦਰ ਆਜ਼ੀ ਪੈਦਾ ਕਰ। ਔਰ ਹਲੀਮ ਬੜਾ ਅੱਛਾ ਲਫ਼ਜ਼ ਹੈ। ਹਲੀਮੀ, ਆਪਣੇ ਅੰਦਰ ਆਜ਼ੀ, ਰੈਜ਼ੀਲੀਅੰਸ ਆਏ, ਤੇ ਉਹਦੀ ਵਜ੍ਹਾ ਨਾਲ ਬਿਹਤਰੀ ਆਏਗੀ। ਵਰਨਾ ਕੀ ਵਟੇ ਖੁਦੀ ਗਮਾਨੋ, ਜੇ ਤੂੰ ਆਪਣੀ ਖੁਦੀ ਤੇ ਗੁਮਾਨ ਕਰਦਾ ਰਹੇਗਾ ਔਰ ਦੁਨੀਆ ਤੋਂ ਹਟ ਕੇ ਸਮਝੇਗਾ ਕਿ ਤੇਰੀ ਹੋਂਦ ਜਿਹੜੀ ਆ ਉਹ ਬੜੀ ਕੰਪੈਰੀਟਿਵਲੀ ਬੜਾ ਆਲਾ ਸਮਝਣਾ ਆਪਣੇ ਆਪ ਨੂੰ, ਤੇਰੇ ਅੰਦਰ ਉਹ ਤਕਬਰੀ ਹੈ। ਤੇ ਉਹਦੇ ਚੋਂ ਕੁਝ ਨਹੀਂ ਵਟਿਆ ਜਾਂਦਾ ਕਦੀ, ਨਾ ਕਿਸੇ ਨੇ ਵਟਿਆ, ਨਾ ਉਹਦਾ ਕੋਈ ਮਿਲਦਾ ਹੈ, ਨਾ ਉਹਦਾ ਕੋਈ ਫਾਇਦਾ। ਕੇਹੇ ਹੁਸੈਨ ਫਕੀਰ ਸਾਈਂ ਦਾ ਸਹੀ ਸਲਾਮਤ ਚਲੇ ਜਹਾਨੂੰ। ਇਹ ਫਿਕਰਾ ਤੇ ਮੈਂ ਖੁਦ ਬੜੇ ਬਜ਼ੁਰਗਾਂ ਤੋਂ ਸੁਣਿਆ ਕਿ ਜਿਹੜੇ ਕਹਿੰਦੇ ਨੇ ਕਿ ਅੱਲਾਹ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਸਹੀ ਸਲਾਮਤ ਲੈ ਚੱਲਿਆ ਦੁਨੀਆ ਤੋਂ, ਜਾਂ ਲੈ ਜਾਈਂ ਦੁਨੀਆ। ਕਿ ਵੀ ਇਹਦੇ 'ਚ ਇਹ ਸਹੀ ਸਲਾਮਤ, ਇੱਕ ਤੇ ਸਿਹਤ ਦੇ ਬਾਰੇ 'ਚ ਕਿਹਾ ਗਿਆ, ਦੂਸਰਾ ਕਿਸੇ ਦੀ ਮੁਹਤਾਜੀ ਨਾ ਹੋਣ ਦੇ ਬਾਰੇ 'ਚ ਕਿਹਾ ਗਿਆ ਕਿ ਬੰਦਾ ਜਿਹੜਾ ਨਾ, ਕਿ ਹੁਸੈਨ ਫਕੀਰ ਸਾਈਂ ਦਾ ਸਹੀ ਸਲਾਮਤ ਚਲੇ ਜਹਾਨੋਂ, ਕਿ ਵੀ ਅਸੀਂ ਉਹ ਜਿਹੜੀਆਂ ਮੰਨਫੀ ਚੀਜ਼ਾਂ ਸਨ, ਸਿਹਤ ਦੇ ਲਿਹਾਜ਼ ਨਾਲ, ਰੂਹ ਦੇ ਲਿਹਾਜ਼ ਨਾਲ, ਦਿਮਾਗ ਦੇ ਲਿਹਾਜ਼ ਨਾਲ, ਉਹਦੇ ਤੋਂ ਔਰ ਕਿਸੇ ਦੀ ਮੁਹਤਾਜੀ ਤੋਂ ਬਗੈਰ ਹੀ ਅਸੀਂ ਦੁਨੀਆ ਤੋਂ ਚਲੇ ਜਾਣਾ, ਜਾਂ ਚਲੇ ਜਾ ਰਹੇ ਹਾਂ। ਜਾਂ ਦੂਸਰੇ ਲਫ਼ਜ਼ਾਂ ਇਹ ਵੀ ਦੱਸ ਰਿਹਾ, ਆਪਣੀ ਸੈਲਫ ਲੈਸ ਹੋਣ ਦੀ ਗੱਲ ਵੀ ਕਰ ਰਿਹਾ ਕਿ ਮੈਨੂੰ ਕੋਈ ਉਹ ਨਹੀਂ ਹੈ, ਮੈਂ ਇੰਜੋਏ ਕੀਤਾ ਲਾਈਫ ਨੂੰ, ਆਈ ਹੈਵ ਅ ਫੁੱਲ ਮੁਕੰਮਲ ਲਾਈਫ ਗੁਜ਼ਾਰੀ। ਜੀ ਸਰ। ਹਾਂਜੀ ਚਲੋ, ਮੈਂ ਥੋੜੀ ਜਿਹੀ ਹੁਣ ਗੱਲ ਕਰ ਲੈਣਾ ਕਿ ਪਹਿਲਾਂ ਜੋ ਲਿਖਿਆ ਕਿ ਹੱਸਣ ਖੇਡਣ ਭਾ ਸਾਡੇ ਹਿੱਸੇ ਹੱਸਣਾ ਖੇਡਣਾ ਜੋ ਆਇਆ, ਦਿੱਤਾ ਜੀ ਨੂੰ ਮੈਂ ਲਿਖਿਆ ਆਪਣਾ ਜੀ, ਆਪਣਾ ਮਨ, ਇਹ ਆਪਣੀ ਤੁਹਾਡੀ ਸੋਚਣੀ ਜਿਹੜੀ ਆ, ਰੱਬ ਨੇ ਜਾਂ ਕੁਦਰਤ ਨੇ ਸਾਨੂੰ ਇਹ ਸੋਚਣੀ ਦਿੱਤੀ ਆ। ਆਪਣੀ ਬੋਡੀ ਦੇ ਨਾਲ ਨਾਲ ਸੋਚਣੀ ਵੀ ਜਿਹੜੀ ਆਈ ਆ, ਉਹ ਕੁਦਰਤ ਨਾਲ ਹੀ ਆਈ ਆ। ਸੋ ਮੈਂ ਇਸ ਕਾਫੀ ਨੂੰ ਫਰੋਮ ਸੈਲਫ ਇੰਪਰੂਵਮੈਂਟ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ, ਜਾਂ ਤੁਸੀਂ ਥੋੜ੍ਹਾ ਇਹਨੂੰ ਸ਼ਾਹ ਹੁਸੈਨ ਹੋਣਾ ਦੀ ਪਰਸਨਲ ਲਾਈਫ ਤੋਂ ਨਾਲ ਵੀ ਐਸੋਸੀਏਟ ਕਰ ਸਕਦੇ ਹੋ, ਜਾਂ ਵੈਸੇ ਵੀ ਸਮਾਜ ਦੇ ਵਿੱਚ ਇਹ ਬੜੇ ਵੱਡੇ ਇਸ਼ੂ ਨੇ ਕਿ ਹੱਸਣਾ ਖੇਡਣਾ ਸਾਡੇ ਹਿੱਸੇ ਆਇਆ, ਤੇ ਸਾਡਾ ਜੀ, ਸਾਡਾ ਮਨ, ਸਾਡੀ ਸੋਚਣੀ ਵੀ ਰੱਬ ਨੇ, ਕੁਦਰਤ ਨੇ ਸਾਨੂੰ ਇਸ ਦੇ ਨਾਲ ਹੀ ਦਿੱਤੀ ਆ। ਜੇ ਸਾਡੀ ਹੋਂਦ ਜਾਂ ਫਿਜ਼ੀਕਲ ਬਾਡੀ ਦੇ ਵਿੱਚ
ਹੱਸਣਾ ਖੇਡਣਾ ਆਇਆ ਤਾਂ ਜੀ ਵੀ ਨਾਲ ਹੀ ਆਇਆ। ਹੱਸਣਾ ਖੇਡਣ ਦਾ ਮਤਲਬ ਰਲ ਮਿਲ ਕੇ ਰਹਿਣਾ, ਇੰਜੋਏ ਕਰਨਾ, ਕੁਦਰਤ ਨੂੰ ਇੰਜੋਏ ਕਰਨਾ। ਔਰ ਦੂਸਰੇ ਪੈਰੇ 'ਚ ਇਹ ਕਹਿੰਦੇ ਨੇ ਕਿ ਇਸ ਕੁਦਰਤੀ ਮਨ ਦੇ ਵਿੱਚ ਹੱਸਣ ਖੇਡਣ ਜਿਹੜਾ ਆ, ਇਹਦੇ ਤੇ ਬੜੀ ਸਮਾਜ ਨੇ ਬੈਰੀਅਰਸ ਵੀ ਬੜੇ ਲਾਏ ਨੇ, ਬੰਦਿਸ਼ਾਂ ਬੜੀਆਂ ਲਾਉਣ ਦੀ ਕੋਸ਼ਿਸ਼ ਹੋਈ ਜਾ ਰਹੀ ਹੈ। ਜਿੱਦਾਂ ਕਿ ਕਈ ਬੈਰੀਅਰਸ ਇਹ ਨੇ ਕਿ ਤੁਸੀਂ ਗਾਉਣਾ ਨਹੀਂ, ਹੱਸਣਾ ਨਹੀਂ, ਡਾਂਸ ਨਹੀਂ ਕਰਨਾ, ਪਬਲਿਕਲੀ ਇੱਕ ਬੜੇ ਐਟੀਕੇਟਸ ਦੇ ਹਿਸਾਬ ਦੇ ਨਾਲ ਤੁਸੀਂ ਰਹਿਣਾ। ਔਰ ਕਈ ਤਾਂ ਇਹ ਵੀ ਨੇ ਕਿ ਆਪਣੇ ਮਨ ਨੂੰ ਤੁਸੀਂ ਹਮੇਸ਼ਾ ਕਿਸੇ ਉੱਪਰਲੀ ਤਾਕਤ ਤੋਂ ਡਰਾ ਕੇ ਰੱਖਣਾ, ਚੁੱਪ ਰਹਿਣਾ। ਮਤਲਬ ਇੰਨੇ ਬੰਦਿਸ਼ ਔਰ ਕੰਟਰੋਲ ਜਿਹੜੇ ਸਮਾਜ ਨੇ ਤੁਹਾਡੇ ਹੱਸਣ ਖੇਡਣ ਤੇ ਤੁਹਾਡੇ ਜੀ ਤੇ ਲਾਏ ਨੇ, ਉਹਦੀ ਵੀ ਇਹਦੀ ਗੱਲ ਹੋ ਰਹੀ ਆ। ਨਾਲ ਤੀਸਰੇ ਬੰਦ 'ਚ ਕਹਿੰਦੇ ਨੇ ਕਿ ਕੁਦਰਤ ਨਾਲੋਂ, ਕੁਦਰਤੀ ਅਸੂਲਾਂ ਤੋਂ ਜਿਹੜੇ ਲੋਕ ਆਪਣੇ ਆਪ ਨੂੰ ਅਲੱਗ ਸਮਝਦੇ ਨੇ, ਵੱਡੇ ਸਮਝਦੇ ਨੇ, ਬਹੁਤ ਘੁੰਮੰਡੀ ਇਨਸਾਨ ਬਣਦੇ ਨੇ, ਉਹ ਆਰਟੀਫਿਸ਼ਲ ਸਮਾਜੀ ਚੀਜ਼ਾਂ ਦੇ ਦੌਰ 'ਚ ਆ ਜਾਂਦੇ ਨੇ। ਕੁਦਰਤ ਨਾਲ ਰਲ ਮਿਲ ਕੇ ਨਹੀਂ ਉਹ ਰਹਿੰਦੇ। ਕਿ ਕੁਦਰਤ ਨਾਲ ਰਲ ਮਿਲ ਕੇ ਰਹੋਗੇ, ਤੁਹਾਨੂੰ ਹਿਊਮਿਲਿਟੀ ਆਏਗੀ, ਹਲੀਮੀ ਆਏਗੀ, ਕੁਦਰਤ ਨੂੰ ਐਕਸੈਪਟ ਕਰੋਗੇ। ਸੋ ਸਮਾਜ ਦੀਆਂ ਬੰਦਿਸ਼ਾਂ, ਸਮਾਜ ਦੇ ਦਸਤੂਰ ਇੱਕ ਪਾਸੇ, ਔਰ ਕੁਦਰਤ ਦਾ ਰਹਿਣਾ ਬਹਿਣਾ, ਰਲ ਮਿਲ ਕੇ ਰਹਿਣਾ ਇੱਕ ਪਾਸੇ। ਅਖੀਰ 'ਚ ਕਹਿੰਦੇ ਨੇ ਕਿ ਸ਼ਾਹ ਹੁਸੈਨ ਕਿ ਮੈਂ ਤਾਂ ਇੱਕ ਸਿਰਫ ਖਾਲਸ, ਓਰੀਜਨਲ, ਅਸਲੀ ਹਾਲਤ ਵਿੱਚ ਹੀ ਰਹਿਣਾ ਚਾਹੁੰਦਾ, ਕੁਦਰਤ ਨਾਲ ਰਲ ਮਿਲ ਕੇ ਰਹਿਣਾ ਚਾਹੁੰਦਾ। ਮਨ ਜਾਂ ਸੋਚ ਲੈ ਕੇ ਹੀ ਇਸ ਟਾਈਪ ਦੀ ਮੈਂ ਜ਼ਿੰਦਗੀ ਬਸਰ ਕਰਨੀ ਆ। ਸੋ ਮੈਂ ਇਹਨੂੰ ਦੇਖਿਆ ਕਿ ਇਹ ਸੈਲਫ ਇੰਪਰੂਵਮੈਂਟ ਦੀ ਗੱਲ ਹੈ, ਬੜੀ ਪੋਜ਼ਿਟਿਵਿਟੀ ਦੀ ਗੱਲ ਹੈ। ਲੋਕਾਂ ਦੀਆਂ, ਸਮਾਜਾਂ ਦੀਆਂ ਚੀਜ਼ਾਂ ਤੋਂ ਇੰਨਾ ਜ਼ਿਆਦਾ ਅਫੈਕਟ ਨਹੀਂ ਹੋਣਾ, ਕੁਦਰਤ ਨਾਲ ਇੱਕ ਮਿਕ ਹੋ ਕੇ ਰਹਿਣ ਦਾ ਸੁਨੇਹਾ। ਜਿੱਦਾਂ ਕਿ ਕਹਿੰਦੇ ਨੇ ਕਿ ਮੈਂ ਤਾਂ ਰਾਜ਼ੀ ਵਿੱਚ ਰਜ਼ਾ ਦੇ ਜੋ ਹੁਕਮ ਇਲਾਹੀ, ਜਾਂ ਬਾਬੇ ਨਾਨਕ ਨੇ ਵੀ ਕਿਹਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਮੈਂ ਜੇ ਸਾਰੀ ਉਮਰ ਕੁਦਰਤ ਦੇ ਨਾਲ ਰਲ ਮਿਲ ਕੇ ਰਹੂੰਗਾ, ਦੁਨੀਆ ਦੇ ਸਮਾਜਾਂ ਦੇ ਇਫੈਕਟ ਤੋਂ, ਬੰਦਿਸ਼ਾਂ ਤੋਂ ਜਰਾ ਪਰੇ ਰਹਾਂਗਾ, ਤੇ ਮੈਂ ਚੰਗੀ ਜ਼ਿੰਦਗੀ ਗੁਜ਼ਾਰ ਸਕਾਂਗਾ। ਮਿਹਰਬਾਨੀ। ਮੈਂ ਜੀ ਕੋਸ਼ਿਸ਼ ਕਰਨਾ ਕਹਿਣ ਦੀ। ਜੋ ਮੈਨੂੰ ਸਮਝ ਆਈ ਹੈ, ਇਹ ਉਹ ਇੱਕ ਸੈਕੂਲਰ ਟ੍ਰੈਂਡ ਮੈਂ ਦੇਖਣਾ ਪਿਆ ਵਾ ਥੀਮੈਟਿਕਲੀ ਐਸ ਕਾਫੀ ਦੇ ਵਿੱਚ, ਜਿਹੜਾ ਕਿ ਸ਼ਾਹ ਹੁਸੈਨ ਰਿਪੀਟ ਕਰਦੇ ਨੇ। ਤੇ ਅਸੀਂ ਵਤਨਾ ਦੁਨੀਆ ਆਵਨਾ ਇੱਕ ਹੋਰ ਕਾਫੀ ਇਹਨਾਂ ਦੀ। ਉਹ ਕਹਿੰਦੇ ਨੇ ਕਿ ਜੋ ਵੀ ਹੈ ਇਹੀ ਹੈ, ਇੱਕੋ ਵਾਰੀ ਜ਼ਿੰਦਗੀ ਹੈ, ਔਰ ਇਹੀ ਤੁਹਾਡਾ ਵਿਹੜਾ ਹੈ, ਉਹ ਤੁਸੀਂ ਇੱਥੇ ਖੇਡਣਾ ਹੈ, ਔਰ ਜੋ ਕੁਛ ਚੰਗਾ ਪੈੜਾ ਕਰਨਾ ਤੁਸੀਂ ਇੱਥੇ ਕਰਨਾ। ਤੁਸੀਂ ਵਤਨਾ ਦੁਨੀਆ ਆਵਨਾ, ਇਹ ਕੋਈ ਦੂਸਰੀ ਦੁਨੀਆ ਨਹੀਂ ਹੈਗੀ, ਨਾ ਤੁਸੀਂ ਵਾਪਸ ਇੱਥੇ ਕਦੀ ਆਉਣਾ। ਪੇਕੜੇ ਹੁਣ ਚਾਰ ਤਿਹਾਰੇ, ਅੰਤ ਸੋਰੇ ਜਾਵਨਾ। ਸੋ ਦੈਟਸ ਇਟ, ਦਿਸ ਇਜ਼ ਵਾਟ ਇਟ ਇਜ਼। ਸਭ ਕੁਛ ਤੁਸੀਂ ਇੱਥੇ ਖੇਡਣਾ। ਔਰ ਦਿੱਤਾ ਜੀ ਰੱਬ ਆਪ ਸਾਨੂੰ, ਰੱਬ ਇੱਥੇ ਮੈਂ ਬਾਰ-ਬਾਰ ਮੈਂ ਆਪਣੀ ਜਿਹੜੀ ਮੇਰੀ ਲਰਨਿੰਗ ਗਰੋਥ ਉਹਦੇ 'ਚ ਮੈਂ ਬਾਰ-ਬਾਰ ਰੱਬ ਨੂੰ ਨੇਚਰ ਨਾਲ, ਕੁਦਰਤ ਨਾਲ, ਫਿਤਰਤ ਨਾਲ ਕਨੈਕਟ ਕਰਨਾ ਵਾ। ਔਰ ਚੂੰਕਿ ਅਸੀਂ ਵੀ ਆਰ ਪ੍ਰੋਡਕਟ ਆਫ ਦ ਨੇਚਰ, ਸੋ ਵੀ ਆਰ ਵਨ ਵਿਦ ਦ ਨੇਚਰ, ਵੀ ਹੈਵ ਟੂ ਬੀ ਵਨ ਵਿਦ ਦ ਨੇਚਰ। ਫਿਤਰਤ ਨਾਲ, ਕੁਦਰਤ ਨਾਲ ਇੱਕ ਹੋਣਾ ਚਾਹੀਦਾ, ਸਾਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਹੈ। ਕੁਦਰਤ ਵੱਲੋਂ ਹੀ ਅਸੀਂ ਆਏ ਹਾਂ, ਔਰ ਕੁਦਰਤ ਵਿੱਚ ਹੀ ਚਲਾ ਜਾਣਾ ਹੈ। ਕੁਦਰਤ ਦੇ ਵਿੱਚ everything that we see around, ਮਿੱਟੀ, ਹਵਾ, ਪਾਣੀ, ਪਹਾੜ, ਦਰਿਆ, ਮਿੱਟੀ, ਸਭ ਕੁਛ, ਫੁੱਲ, ਦਰਖਤ। ਔਰ ਅਗਰ ਅਸੀਂ ਆਪਣੇ ਆਪ ਨੂੰ ਨੇਚਰ ਨਾਲ ਇੱਕ ਰੱਖੀਏ, ਔਰ ਆਫ ਕੋਰਸ ਜਿਵੇਂ ਬਾਬਾ ਫਰੀਦ ਨੇ ਆਖਿਆ ਕਿ ਰੱਬ ਜਿਹੜਾ, ਰੱਬ ਮਾਂ ਖਲਕਤ 'ਚ, ਔਰ ਹਰ ਖਲਕਤ ਦੇ ਵਿੱਚ ਅਗਰ ਰੱਬ ਹੈ, ਤੇ ਅਗਰ ਅਸੀਂ ਕਿਸੇ ਖਲਕਤ ਨੂੰ ਬੁਰਾ ਕਵਾਂਗੇ ਤਾਂ ਅਸੀਂ ਰੱਬ ਨੂੰ ਬੁਰਾ ਕਵਾਂਗੇ। ਤੇ ਕਹਿੰਦੇ ਹੋਏ ਜਿਹੜੀ ਐਬਿਲਿਟੀ ਹੈ ਹੱਸਣ ਖੇਡਣ ਦੀ, ਇਟਸ ਵਨ ਟਾਈਮ ਜਿਹੜਾ ਨਾ ਐਡਵੈਂਚਰ ਹੈ, ਔਰ ਇਹਨੂੰ ਤੁਸੀਂ ਭਰਪੂਰ ਫੁੱਲੀ ਇਹਨੂੰ ਐਕਸਪਲੋਰ ਕਰਨਾ ਚਾਹੀਦਾ ਹੈ, ਔਰ ਫੁੱਲੀ ਇਹਨੂੰ ਲਿਵ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਇਸ ਕਨਫਿਊਜ਼ਨ 'ਚ ਪੈ ਗਏ, ਜਿਹਦੇ 'ਚ ਇੱਕ ਰਿਲੀਜੀਅਸ ਸਟ੍ਰੇਨ ਵੀ ਹੈ ਕਿ ਜੀ ਇੱਕ ਇਹ ਦੁਨੀਆ ਹੈ, ਫਿਰ ਇੱਕ ਅਗਲੀ ਦੁਨੀਆ ਹੈ, ਫਿਰ ਉਹਦੇ ਬਾਅਦ ਹਿਸਾਬ ਹੈ,
ਬੜੀ ਕੋਈ ਇੱਕ ਲੰਬੀ ਇੱਕ ਮਾਈਥੋਲੋਜੀ ਹੈ ਰਿਲੀਜੀਅਸ ਇੰਸਟੀਟਿਊਸ਼ਨਸ ਦੀ ਤੇ ਟੀਚਿੰਗਸ ਦੀ। ਤੇ ਉਹ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਮਕਸਦ ਨੂੰ, ਆਪਣੀ ਲਾਈਫ ਨੂੰ ਕੁਦਰਤ ਨਾਲ ਇੱਕ ਕਰਕੇ, ਲੁਕਾਈ ਨਾਲ ਇੱਕ ਕਰਕੇ ਔਰ ਫੁੱਲੀ ਉਹਨੂੰ ਗੁਜ਼ਾਰਿਆ ਆਪਣੇ ਨਾਲ ਇੱਕ ਹੋ ਕੇ, ਉਹ ਤੇ ਇੱਥੋਂ ਹੱਸਦੇ ਜਾਣਗੇ। ਲੇਕਿਨ ਤੁਸੀਂ ਵੇਖੋਗੇ ਕਿ ਜ਼ਿਆਦਾਤਰ ਰਿਗਰੈਟ ਉਹੀ ਕਰਦੇ ਨੇ ਜਿਹੜੇ ਕਿ ਇਸ ਰੋਲ 'ਚ ਪਏ ਹੁੰਦੇ ਨੇ ਕਿ ਜੀ ਇੱਕ ਅਗਲੀ ਦੁਨੀਆ ਹੋਏਗੀ, ਉੱਥੇ ਹਿਸਾਬ ਦੇਣਾ ਹੋਏਗਾ ਜਾ ਕੇ, ਇੱਥੇ ਮੈਂ ਆਪਣੇ ਆਪ ਨੂੰ ਕੀ ਕਰਾਂਗਾ। ਸੋ ਜਿਹੜੀ ਦੌੜ ਹੁੰਦੀ ਹੈ ਇਸ ਦੁਨੀਆ ਦੀ ਤੇ ਉਸ ਦੁਨੀਆ ਦੀ, ਤੇ ਜਿਹੜੇ ਕਨਫਲਿਕਟ ਨੇ ਉਹ ਹਮੇਸ਼ਾ ਡਿਸਟਰਬ ਕਰਾਉਂਦੇ ਨੇ ਤੁਹਾਨੂੰ। ਤੇ ਮੈਂ ਹਾਲੇ ਇੱਥੇ ਮੈਨੂੰ ਲੱਗਾ ਜੀ ਜਿਵੇਂ ਉਹ ਕਹਿ ਰਹੇ ਨੇ ਕਿ ਵੀ ਇਹਨਾਂ ਕਨਫਲਿਕਟਸ ਤੋਂ ਜਿਹੜੇ ਆਜ਼ਾਦ ਹੋ ਗਏ ਉਹ ਹੱਸਦੇ ਗਏ, ਤੇ ਜਿਹੜੇ ਇਹਨਾਂ ਰੋਲਿਆਂ 'ਚ ਪੈ ਗਏ ਜਿਹੜੇ ਕਿ ਮਜ਼ਹਬ ਦੇ ਫੈਲਾਏ ਹੋਏ ਨੇ ਇਸ ਦੁਨੀਆ ਦੇ ਤੇ ਉਸ ਦੁਨੀਆ ਦੇ, ਤੇ ਉਹਨਾਂ ਦਾ ਜਿਹੜਾ ਇੱਕ ਪੂਰੀ ਮੈਥੋਲੋਜੀ ਹੈ ਗੁੱਡ ਤੇ ਈਵਲ ਦੀ, ਤੇ ਉਹਦਾ ਰਿਵਾਰਡ ਤੇ ਦੋਜ਼ਖ ਤੇ ਜੰਨਤ। ਤੇ ਮੈਨੂੰ ਲੱਗਾ ਕਿ ਜਿਵੇਂ ਰੈਫਰੈਂਸ ਉਧਰ ਹੈ। ਤੇ ਆਫ ਕੋਰਸ ਤੁਸੀਂ ਵੇਖਿਆ ਹੋਏਗਾ, ਮੈਨੂੰ ਇਹ ਜਿਹੜਾ ਛੋੜ, ਤਕਬਰੀ, ਪਕਰ, ਹਲੀਮੀ ਕਿ ਜਿਹੜੇ ਜ਼ਿਆਦਾ ਹੀ ਪ੍ਰੋ ਰਿਲੀਜੀਅਸ ਜਿਹੜੇ ਸੁਸਾਇਟੀ ਤੁਸੀਂ ਬੰਦੇ ਵੇਖਦੇ ਹੋ, ਬਹੁਤ ਜ਼ਿਆਦਾ ਆਪਣੇ ਆਪ ਨੂੰ ਵੱਖ ਸਮਝਦੇ ਨੇ ਆਮ ਲੁਕਾਈ ਤੋਂ, ਛੋਟੀ ਲੁਕਾਈ ਤੋਂ, ਔਰ ਆਪਣੇ ਆਪ ਨੂੰ ਹਮੇਸ਼ਾ ਫੀਲ ਦੈਮਸੈਲਵ ਟੂ ਬੀ ਅਬਵ ਦੀ ਦੋਜ਼ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਸੋਸੀਏਟ ਨਹੀਂ ਕਰਦੇ ਰਿਲੀਜੀਅਸਲੀ, ਜਿਹੜਾ ਮੈਥੋਲੋਜੀ ਉਹਦੇ ਨਾਲ। ਤੇ ਉਹ ਦੈਟ ਫੈਕਟਰ ਕਿ ਉਹ ਆਪਣੇ ਆਪ ਨੂੰ ਵੱਖ ਸਮਝਦੇ ਨੇ, ਆਪਣੇ ਆਪ ਨੂੰ ਮਜ਼ਹਬੀ ਤੌਰ ਤੇ ਸੁਸਾਇਟੀ ਤੋਂ ਜਾਂ ਲੁਕਾਈ ਤੋਂ ਉੱਚਾ ਸਮਝਦੇ ਨੇ, ਤੇ ਉਹ ਇਹਦੀ ਵਜ੍ਹਾ ਨਾਲ ਉਹਨਾਂ 'ਚ ਗੁਮਾਨ ਵੀ ਆ ਜਾਂਦਾ, ਤਕਬਰ ਵੀ ਆ ਜਾਂਦਾ ਵੇ, ਜਿਹਨੂੰ ਉਹ ਪੁਆਇੰਟ ਆਊਟ ਕਰਦੇ ਪਏ ਨੇ ਇੱਥੇ। ਤੇ ਸਹੀ ਸਲਾਮਤ ਚਲੇ ਜਹਾਨੋਂ, ਮੇਰਾ ਖਿਆਲ ਇਹਦਾ ਮਤਲਬ ਹੈ ਵੇ ਕਿ ਜਿਨ੍ਹਾਂ ਨੇ ਜੋ ਕੁਛ ਸੀ, ਜੋ ਵੀ ਇਹਨਾਂ ਦਾ ਮਕਸਦ ਹਯਾਤ ਸੀ, ਜੋ ਵੀ ਇਹਨਾਂ ਦਾ ਆਬਜੈਕਟਿਵ ਸੀ ਲਾਈਫ ਦਾ, ਉਹ ਇੱਥੇ ਹੀ ਪੂਰਾ ਕਰ ਲਿਆ ਔਰ ਇੱਥੇ ਹੀ ਰੱਖਿਆ, ਔਰ ਕੁਛ ਪੋਸਟਪੋਨ ਨਹੀਂ ਕੀਤਾ ਅਗਲੇ ਸੈਕਿੰਡ ਹੇਅਰ ਆਫਟਰ ਲਾਈਫ ਵਾਸਤੇ। ਉਹ ਇੱਥੋਂ ਬਿਲਕੁਲ ਸਹੀ ਸਲਾਮਤ ਦਾ ਮਤਲਬ ਹੈ ਕਿ ਦੇ ਲੈਫਟ ਦਿਸ ਵਰਲਡ ਵਿਦਆਊਟ ਰਿਗਰੈਟ। ਦੈਟਸ ਮੈਨੂੰ ਇਹ ਸਮਝ ਲੱਗੀ ਬਾਤ ਥੋੜੀ ਜਿਹੀ। ਥੈਂਕ ਯੂ ਜੀ। I really love this coffee so much. And again, it follows the theme of playing and laughing, which I think we've seen in other coffees. But my takeaway was that like this life is a playground and it's just there to enjoy. And I love that image. So that was my takeaway. ਅੱਜ ਬੀਬਾ ਜੀ ਕਿੱਥੇ ਨੇ? ਹਾਂਜੀ ਹੈਗੀਆਂ ਜੀ। ਕੋਈ ਖਾਸ ਨਵੀਂ ਗੱਲ ਐਡ ਕਰਨ ਨੂੰ ਡਾਕਟਰ ਸਾਹਿਬ ਜੀ ਹੈ ਨਹੀਂ। ਇਹ ਵੀ ਮੈਨੂੰ ਆਈ ਥਿੰਕ ਸਟ੍ਰੇਟ ਫਾਰਵਰਡ ਹੀ ਹੈਗੀ ਹੈ ਇਹਨਾਂ ਦੀ, ਕਾਫੀ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ। ਸੋ ਜਿੱਦਾਂ ਸਾਡੀ ਹਯਾਤੀ ਲਈ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਨੇਚਰ ਵਿੱਚ ਸਾਡੇ ਆਲੇ ਦੁਆਲੇ ਮੌਜੂਦ ਹੈਗੀ ਹੋਈ ਹੈ, ਸਾਡੇ ਲਈ ਪ੍ਰੋਵਾਈਡਡ ਹੈਗੀ ਹੈ, ਤੇ ਸਾਨੂੰ ਉਸ ਨੂੰ ਇੰਜੋਏ ਕਰਨ ਦਾ ਵੀ ਜਿਹੜੀ ਸਾਡੀ ਹੈਗੀ ਹੈ ਦਿੱਤੀ ਹੋਈ ਹੈ ਰੱਬ ਨੇ ਸਾਨੂੰ। ਇਸ ਜਿੱਦਾਂ ਅਮਰ ਜੀ ਨੇ ਆਖਿਆ ਕਿ ਉਹਦੀ ਤੁਹਾਨੂੰ ਸੋਚ ਵੀ ਦਿੱਤੀ ਹੋਈ ਹੈ, ਐਂਡ ਤੁਸੀਂ just enjoy the nature around you. Everything is provided. You don't have to deal with it. ਜੇ ਤੁਸੀਂ ਉਸਨੂੰ ਨਾ ਪਹਿਚਾਨ ਕੇ ਉਹਨਾਂ ਦਾ ਆਨੰਦ ਮਾਣੋਗੇ ਤੇ ਤੁਹਾਡੀ ਜ਼ਿੰਦਗੀ, ਜੇ ਉਹਨਾਂ ਨੂੰ ਤੁਸੀਂ ਪਹਿਚਾਨ ਕੇ ਉਹਨਾਂ ਦਾ ਆਨੰਦ ਮਾਣੋਗੇ ਤੇ ਤੁਹਾਡੀ ਜ਼ਿੰਦਗੀ ਸੁਖਾਲੀ ਜੀਵੇਗੀ, ਨਹੀਂ ਤਾਂ ਆਪਣੀ ਜ਼ਿੰਦਗੀ ਆਪ ਔਖੀ ਕਰੋਗੇ। ਜੇ ਹੋਰ ਆਪਣੀ ਸ਼ੈਵਾਂ ਦੀ ਭੁੱਖ ਨੂੰ ਵਧਾਓਗੇ ਆਪਣੀ ਜ਼ਰੂਰਤ ਤੋਂ ਜ਼ਿਆਦਾ ਔਰ ਦੂਜਿਆਂ ਤੋਂ ਵੱਡੇ ਬਣਨ ਦੀ ਔਰ ਅੱਗੇ ਲੰਘਣ ਦੀ ਕੋਸ਼ਿਸ਼ ਕਰੋਗੇ ਤੇ ਇੱਛਾ ਰੱਖੋਗੇ ਤੇ ਔਖੇ ਹੋਵੋਗੇ, ਆਪਣੀ ਪਹਿਚਾਨ ਖੋ ਦੇਵੋਗੇ। ਐਂਡ ਆਪਣੀ ਪਹਿਚਾਨ ਨਹੀਂ ਖੋਣੀ ਚਾਹੀਦੀ। ਇਹ ਜਿਹੜੀਆਂ ਤੁਹਾਡੀਆਂ ਇੱਛਾਵਾਂ ਨੇ, ਜਿਹੜੀਆਂ ਤੁਹਾਡੀਆਂ ਹਸਰਤਾਂ ਨੇ, ਵਿਚ ਆਰ ਯੂਸਲੈਸ, ਤੁਹਾਨੂੰ ਇਹਨਾਂ ਦੀ ਲੋੜ ਕੋਈ ਨਹੀਂ। ਸੋ ਇਹ ਤੁਸੀਂ ਆਪਣਾ ਆਪ ਖੋਂਦੇ ਹੋ। ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਹੈਗੀ ਨਾ ਸਹੀ ਸਲਾਮਤ। ਸੋ ਦ ਮੇਨ ਇੰਪੋਰਟੈਂਟ ਹੀਅਰ ਫॉर ਮੀ ਇਜ਼
ਕਿ ਮਕਸਦ ਇਹ ਹੈ ਕਿ ਤੁਸੀਂ ਇੱਥੋਂ ਸਹੀ ਸਲਾਮਤ ਨਿਕਲਣਾ, ਤੁਸੀਂ ਆਪਣੇ ਮਨ ਨੂੰ ਪੋਲਿਊਟ ਨਹੀਂ ਕਰਨਾ, ਆਪਣੀ ਹੋਣ ਦੀ ਜ਼ਰੂਰਤ ਦੇ ਮੁਤਾਬਿਕ ਤੁਸੀਂ ਰਹਿੰਦਾ, ਤੁਸੀਂ ਆਪਣੀ ਖੁਦੀ ਦਾ ਗੁਮਾਨ ਨਾ ਕਰੋ, ਆਪਣੀ ਹੋਣ ਦਾ ਗੁਮਾਨ ਨਾ ਕਰੋ। ਯੂ ਆਰ ਜਸਟ ਏ ਪਾਰਟ ਆਫ ਦਾ ਹੋਲ, ਨਾ ਜ਼ਿਆਦਾ ਤੇ ਨਾ ਘੱਟ। ਐਂਡ ਜੇ ਤੁਸੀਂ ਇਸ ਚੀਜ਼ ਨੂੰ ਰਿਅਲਾਈਜ਼ ਕਰੋਗੇ ਤੇ then you're going to be fine. And you know and ਸਰਵਾਈਵਲ ਲਈ ਤੁਹਾਨੂੰ ਹਾਰਮਨੀ 'ਚ ਰਹਿਣਾ ਪੈਂਦਾ। ਜੇ ਤੁਸੀਂ ਜ਼ਰੂਰਤਾਂ ਨੂੰ ਵਧਾਓਗੇ ਤੇ ਤੁਹਾਡੀਆਂ ਇਹ ਹਾਰਮਨੀ ਨੂੰ ਖਰਾਬ ਕਰੋਗੇ। When you are not in harmony with nature, you hurt yourself and those around you. So and the maqsad is not to hurt yourself, not to pollute your mind. ਤੁਸੀਂ ਜਿਸ ਤਰ੍ਹਾਂ ਤੁਸੀਂ ਤੁਹਾਡਾ ਹੈਗਾ ਆ ਹੋਂਦ ਨੂੰ ਤੁਸੀਂ ਏਦਾਂ ਹੀ ਅੱਗੇ ਲੈ ਕੇ ਚੱਲ ਜਾਣਾ। ਸੋ ਇਸ ਦੁਨੀਆ 'ਚੋਂ ਤੁਸੀਂ ਹੋਲ ਨਿਕਲਣਾ, ਆਪਣੇ ਆਪ ਨੂੰ ਤੋੜਨਾ ਨਹੀਂ, ਆਪਣੇ ਆਪ ਨੂੰ ਟੁਕੜਿਆਂ 'ਚ ਨਹੀਂ ਕਰਨਾ with your desires ਜਿਨ੍ਹਾਂ ਦੀ ਕੋਈ ਲੋੜ ਨਹੀਂ। ਬਹੁਤਾ ਟਾਈਮ ਇਹ ਤੇ ਸਪੈਂਡ ਕਰਨ ਦਾ ਟਾਈਮ ਨਹੀਂ ਮਿਲਿਆ, ਪਰ ਇਹ ਛੋਟੀ ਜਿਹੀ ਸੋਚ ਹੈਗੀ। ਮੇਰੇ ਖਿਆਲ 'ਚ ਜਿਹੜੀ ਅਸਥਾਈ ਹੈ ਨਾ, ਅਸਥਾਈ ਦੇ ਵਿੱਚ ਹੱਸਣ ਖੇਡਣ ਭਾਉ ਅਸਾਡੇ, ਦਿੱਤਾ ਜੀ ਰੱਬ ਆਪ ਅਸਾਨੂੰ। ਮਤਲਬ ਜਿਹੜਾ ਰੱਬ ਨੇ ਦਿੱਤਾ ਹੈ, ਜਿਹੜਾ ਕੁਦਰਤ ਨੇ ਦਿੱਤਾ ਹੈ ਸਾਨੂੰ, ਉਹ ਤੇ ਹੱਸਣ ਖੇਡਣ ਦਿੱਤਾ ਹੈ। ਉਹ ਤੇ ਉਹ ਜ਼ਿੰਦਗੀ ਦਿੱਤੀ ਹੈ ਕੁਦਰਤ ਨੇ ਜਿਹੜੀ ਜਿਹਦੇ 'ਚ ਹੱਸਣ ਖੇਡਣ ਹੈ, ਕਿਉਂਕਿ ਉਹਦੇ 'ਚ ਮਾਰਾ ਮਾਰੀ ਨਹੀਂ ਹੈ। ਹੱਸਣ ਖੇਡਣ ਭਾਉ ਸਾਡੇ, ਭਾਉ ਦਾ ਮਤਲਬ ਸਾਡਾ ਹਿੱਸਾ ਵੀ ਹੈ, ਸਾਡੀ ਕਿਸਮਤ ਵੀ ਹੈ, ਤੇ ਭਾਉ ਦਾ ਮਤਲਬ ਜਜ਼ਬਾ ਵੀ ਹੈ ਕਿ ਇਹ ਜਿਹੜਾ ਹੱਸਣ ਖੇਡਣ ਦਾ ਜਜ਼ਬਾ, ਅਸਲ ਜਜ਼ਬਾ ਜਿਹੜਾ ਕੁਦਰਤ ਨੇ ਦਿੱਤਾ ਹੈ ਉਹ ਹੱਸਣ ਖੇਡਣ ਦਾ ਹੈ। ਤੇ ਬਾਕੀ ਜਿਹੜੇ ਇੱਕ ਰੋਂਦੇ ਰੋਂਦੇ ਗਏ, ਇੱਕ ਜਿਹੜੇ ਨੇ ਉਹ ਤੁਸੀਂ ਸਾਰਿਆਂ ਨੇ ਤਸ਼ਰੀਹ ਠੀਕ ਕੀਤੀ ਹੈ ਕਿ ਕਿਹੜੇ ਲੋਕ ਰੋਂਦੇ ਨੇ, ਜਿਹੜੇ ਕਿ ਉਹ ਜਿਹੜੀ ਕੁਦਰਤ ਨੇ ਜਿਹੜੀ ਹੱਸਣ ਖੇਡਣ ਦੀ ਜਿਹੜੀ ਤਾਕਤ ਦਿੱਤੀ ਸੀ, ਜਿਹੜੀ ਉਹਨੂੰ ਨਹੀਂ ਵਰਤਦੇ ਔਰ ਉਹਦੇ ਉਲਟ ਜਾਂਦੇ ਨੇ, ਉਹ ਰੋਂਦੇ ਰੋਂਦੇ ਜਾਂਦੇ ਨੇ। ਦੇਖੋ ਨਾ, ਹੱਸਣ ਖੇਡਣ ਕੀ ਹੁੰਦਾ ਹੈ? ਹੱਸਣ ਖੇਡਣ ਜਿਹੜਾ ਹੈ ਉਹ ਤੁਸੀਂ ਮਨ ਮਰਜ਼ੀ ਦੇ ਨਾਲ ਇੱਕ ਦੂਜੇ ਦੇ ਨਾਲ ਕੋਈ ਸ਼ੈ, ਕਿਸੇ ਸ਼ੈ ਦਾ ਵਰਤਾਰਾ ਕਰ ਰਹੇ ਹੁੰਦੇ ਹੋ। ਜੇ ਤੁਸੀਂ ਗੁੱਲੀ ਡੰਡਾ ਵੀ ਖੇਲ ਰਹੇ ਹੋ ਤੇ ਫੁੱਟਬਾਲ ਵੀ ਖੇਲ ਰਹੇ ਹੋ ਜਾਂ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਤੁਸੀਂ ਉਹ ਇੰਜੋਇਮੈਂਟ ਲਈ ਕਰ ਰਹੇ ਹੋ। ਤੁਹਾਨੂੰ ਉਹਦੇ ਚੋਂ ਹਾਸਲ ਦਾ ਖੌਫ ਜਾਂ ਹਾਸਲ ਦਾ ਡਰ ਨਹੀਂ ਹੈਗਾ। ਤੁਸੀਂ ਆਪਣਾ ਪਾਕਿਸਤਾਨ ਦੀ ਕ੍ਰਿਕਟ ਟੀਮ 11 ਦੇ ਵਿੱਚ ਜਾਂ ਇੰਡੀਆ ਦੀ ਕ੍ਰਿਕਟ ਟੀਮ 11 ਦੇ ਵਿੱਚ ਇਨਾਮ ਜਿੱਤਣ ਲਈ ਤੁਸੀਂ ਨਹੀਂ ਖੇਡ ਰਹੇ ਹੋ, ਤੁਸੀਂ ਖੇਡਣ ਲਈ ਖੇਡ ਰਹੇ ਹੋ, ਮਜ਼ਾ ਲੈਣ ਲਈ ਖੇਡ ਰਹੇ ਹੋ, ਇੱਕ ਦੂਜੇ ਦੇ ਨਾਲ ਰਲਣ ਲਈ, ਚਸ ਲੈਣ ਲਈ ਖੇਡ ਰਹੇ ਹੋ। ਸੋ ਹੱਸਣ ਖੇਡਣ ਆਪ ਜਿਹੜਾ ਹੈ ਇਹ ਇੱਕ ਗੇਮਲੈਸ ਹਾਲਤ ਹੈ ਜਿਹਦੇ 'ਚ ਕੋਈ ਤੁਸੀਂ ਇੱਕ ਰੋਂਦੇ ਰੋਂਦੇ ਗਏ, ਇੱਕ ਹੱਸ ਰਸ ਲੈ ਗਏ ਗੋਏ ਮੈਦਾਨੋਂ। ਇਹ ਗੋਏ ਦਾ ਕੀ ਤਰਜਮਾ ਲਿਖਿਆ ਹੈ ਇਹਨਾਂ ਨੇ? ਗੇਂਦ, ਗੇਂਦ ਹੈ, ਗੇਂਦ, ਬਾਲ, ਗੇਂਦ, ਖਿੱਦੂ, ਗੇਂਦ, ਖਿੱਦੂ, ਗੇਂਦ। ਆਹੋ ਆਹੋ, ਸਹੀ ਹੈ ਸਹੀ ਹੈ। ਇਹ ਉਹ ਜਿਹੜਾ ਚੁਗਾਨ ਦੇ ਵਿੱਚ ਖੇਡਿਆ ਜਾਂਦਾ ਹੈ ਨਾ, ਜਿਹੜਾ ਚੁਗਾਨ ਪਤਾ ਕੀ, ਚੁਗਾਨ ਨੂੰ ਅੰਗਰੇਜ਼ੀ ਕੀ ਕਹਿੰਦੇ ਨੇ? ਦੱਸ ਪੋਲੋ।
ਹਾਂ ਪੋਲੋ ਦੇ ਵਿੱਚ ਦੀ ਗੇਂਦ ਜਿਹੜੀ ਹੁੰਦੀਆਂ ਨੇ ਉਹਨੂੰ ਗੋ ਕਹਿੰਦੇ ਨੇ। ਤੇ ਇੱਕ ਹੱਸਦੇ ਰਸਦੇ ਜਿਹੜੇ ਹੈ ਉਹ ਗੇਂਦ ਜਿਹੜੀ ਹੈ ਉਹਨੂੰ ਲੈ ਗਏ ਨੇ। ਅਗਲਾ ਤੇ ਮਿਸਰਾ ਸਿੱਧਾ ਹੀ ਆ, ਛੋੜ ਤਕਬਰ ਪਕੜ ਹਲੀਮੀ ਕੀ ਖਟਿਆਈ ਖੁਦੀ ਗਮਾਨੋ। ਇਹ ਬੇਸਿਕਲੀ ਡਿਫਾਈਨ ਕਰਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਰੋਂਦੇ ਰੋਂਦੇ ਗਏ ਨੇ। ਇਹ ਉਹਨਾਂ ਦੀ ਸਿਫਤ ਹੈ ਕਿ ਉਹ ਜਿਹੜੇ ਖੁਦੀ ਗੁਮਾਨ ਤਕਬਰ ਕਰਦੇ ਨੇ ਉਹੀ ਰੋਂਦੇ ਰੋਂਦੇ ਜਾਂਦੇ ਨੇ। ਕਹੇ ਹੁਸੈਨ ਫਕੀਰ ਨਿਮਾਣਾ ਸਹੀ ਸਲਾਮਤ ਚਲੇ ਜਹਾਨੋਂ। ਹੁਣ ਇਹ ਬਹੁਤ ਬਹੁਤ ਅਹਿਮ ਹੈ। ਇਹ ਸਹੀ ਸਲਾਮਤ ਜਾਣਾ, ਸਹੀ ਸਲਾਮਤ ਜਾਣਾ ਕੀ ਸੀਗਾ? ਕੁਦਰਤ ਨੇ ਤੁਹਾਨੂੰ ਪੈਦਾ ਕੀਤਾ ਸੀ ਹੱਸਣ ਖੇਡਣ ਲਈ, ਤੇ ਹੱਸਦਿਆਂ ਖੇਡਦਿਆਂ ਇੱਥੋਂ ਜਾਣਾ ਜਿਹੜਾ ਸੀ ਉਹ ਸਹੀ ਸਲਾਮਤ ਜਾਣਾ ਸੀ। ਜੇ ਤੁਸੀਂ ਰਸਤੇ ਦੇ ਵਿੱਚ ਕਈ ਹੋਰ ਪੰਗਿਆਂ ਦੇ ਵਿੱਚ ਪੈ ਗਏ ਤੇ ਫਿਰ ਇਹਦਾ ਮਤਲਬ ਹੈ ਤੁਸੀਂ ਸਹੀ ਸਲਾਮਤ ਨਹੀਂ ਗਏ। ਜੋ ਪਹਿਲੀ ਅਸਥਾਈ ਦੇ ਵਿੱਚ ਜਿਹੜਾ ਜ਼ਿਕਰ ਹੋਇਆ ਸੀ, ਦਿੱਤਾ ਜੀ ਰੱਬ ਆਪ ਸਾਨੂੰ, ਉਹ ਜੋ ਦਿੱਤਾ ਸੀ ਤੁਸੀਂ ਉਹਨੂੰ ਪ੍ਰੋਪਰਲੀ ਵਰਤਿਆ ਨਹੀਂ ਔਰ ਤੁਸੀਂ ਸਹੀ ਸਲਾਮਤ ਨਹੀਂ ਜਾਓਗੇ। ਸਹੀ ਸਲਾਮਤ ਤਾਂ ਹੀ ਜਾਓਗੇ ਜੇ ਉਹ ਜਿਹੜੀ ਇਨਹੈਰੈਂਟ ਤੁਹਾਡੇ ਅੰਦਰ ਕੁਦਰਤ ਨੇ ਰੱਖੀ ਉਹਦੇ ਮੁਤਾਬਕ ਚੱਲੋਗੇ। ਬਸ ਮੇਰੇ ਖਿਆਲ ਹੈ ਸਹੀ ਗੱਲ ਹੈ ਬੀਬਾ ਜੀ ਇਹ ਕਾਫੀ ਸਿੱਧੀ ਸੀ। ਔਰ ਮੈਂ ਸਿਲੈਕਸ਼ਨ ਦੇ ਵਿੱਚ ਇਹ ਖਿਆਲ ਰੱਖਣਾ ਕਿ ਮੁਖਤਲਿਫ ਤਰ੍ਹਾਂ ਦੀਆਂ ਕਾਫੀਆਂ ਜਿਹੜੀਆਂ ਨੇ ਉਹ ਅਸੀਂ ਪੜ੍ਹੀਏ, ਇੱਕ ਹੀ ਤਰ੍ਹਾਂ ਦੀ ਨਾ ਹੋਣ। ਡਾਕਟਰ ਸਾਹਿਬ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ ਜੀ। ਅਸੀਂ ਜਿਹੜੀ ਲਾਈਨ ਪੜ੍ਹ ਰਹੇ ਸੀਗੇ ਕਿ ਮੈਦਾਨ ਦੀ ਖੇਡ ਦੀ, ਕਿ ਇੱਕ ਹੱਸ ਰਸ ਲੈ ਗਏ, ਕਿ ਇੱਕ ਤਾਂ ਲੋਕੀ ਖੇਡ ਕੇ ਰਸ ਲੈ ਗਏ, ਇੰਜੋਏ ਕਰਕੇ ਲੈ ਗਏ ਨੇ, ਔਰ ਦੂਸਰੇ ਲੋਕ ਨੇ ਗੋਏ ਮੈਦਾਨੋਂ ਕੇ ਦੂਸਰੇ ਤਰ੍ਹਾਂ ਦੇ ਲੋਕ ਨੇ ਕਿ ਮੈਦਾਨ ਦੇ ਵਿੱਚੋਂ ਗੇਂਦ ਵੀ ਚੱਕ ਕੇ ਲੈ ਗਏ ਨੇ ਕਿ ਨਾ ਮੈਂ ਖੇਡਣਾ ਤੇ ਨਾ ਖੇਡਣ ਦੇਣਾ ਟਾਈਪ ਦੇ ਬੰਦੇ ਵੀ ਹੁੰਦੇ ਨੇ ਕਿ ਖੇਡਾਂ ਦੇ ਵਿੱਚ ਕਿ ਤੁਸੀਂ ਛੱਡੋ ਜੋ ਐਵੇਂ ਮਤਲਬ ਕਿ ਲੱਗੇ ਹੋ। ਇਸ ਤਰ੍ਹਾਂ ਵੀ ਦੇਖ ਸਕਦੇ ਹਾਂ। ਨਹੀਂ ਮੈਨੂੰ ਨਹੀਂ ਇੰਝ ਦਿਸਦਾ। ਮੈਨੂੰ ਤਾਂ ਇੰਝ ਦਿਸਦਾ ਹੈ ਕਿ ਇੱਕ ਉਹ ਨੇ ਜਿਹੜੇ ਕਿ ਰੋਂਦੇ ਰੋਂਦੇ ਹਾਰ ਗਏ ਨੇ ਜ਼ਿੰਦਗੀ ਦੀ ਬਾਜ਼ੀ, ਔਰ ਇੱਕ ਉਹ ਲੋਕ ਨੇ ਜਿਹੜੇ ਇੱਕ ਦੂਜੇ ਨਾਲ ਹੱਸ ਰਸ ਕੇ ਤੇ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਉਹ ਜਿੱਤ ਗਏ ਨੇ। ਠੀਕ ਹੈ। ਮੈਂ ਇਹ ਸਮਝਿਆ ਕਿ ਗੇਂਦ ਦਾ ਔਰ ਮੈਦਾਨ ਦਾ ਜਿਹੜਾ ਆਪਸ ਦੇ ਵਿੱਚ ਚੱਕਰ ਲੈ ਕੇ ਉਹਦੇ ਬਾਰੇ ਥੋੜੀ ਗੱਲ ਕਰ ਰਿਹਾ ਸੀ। ਹਾਂ ਸਹੀ। ਬੇਸਿਕਲੀ ਅਮਰਜੀਤ ਜੀ ਜਿਹੜੀ ਇਮੇਜਰੀ ਹੈ ਨਾ ਯੂਜ਼ ਹੋਈ ਉਹਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਹਿਲੇ ਲਫ਼ਜ਼ਾਲੀ ਲੈਵਲ ਤੇ ਫਿਰ ਇੰਟਰਪ੍ਰੀਟੇਸ਼ਨ ਲੈਵਲ ਤੇ, ਰੀਡਿੰਗ ਬਿਟਵੀਨ ਦ ਲਾਈਨਸ। ਮੈਂ ਵੀ ਇਹ ਸੋਚ ਰਿਹਾ ਸੀ ਕਿ ਇਹਨੂੰ ਕਿਸ ਤਰ੍ਹਾਂ ਮੈਂ ਇਮੇਜਰੀ ਨੂੰ ਐਬਸਟਰੈਕਟ ਲੈਵਲ ਤੇ ਲਿਜਾਣ ਤੋਂ ਪਹਿਲੇ ਫਿਜ਼ੀਕਲ ਲੈਵਲ ਤੇ ਮੈਂ ਕਿਸ ਤਰ੍ਹਾਂ ਦੇਖਾਂ। ਸਰ ਇੱਕ ਗੱਲ ਪੁੱਛਣੀ ਹੈ, ਜਿਹੜੇ ਕਈ ਲਫ਼ਜ਼ਾਂ 'ਚ ਅਸੀਂ ਦੇਖਦੇ ਹਾਂ ਸਾਨੂੰ ਜਿਸ ਤਰ੍ਹਾਂ, ਔਰ ਕਈਆਂ 'ਚ ਦੇਖਦੇ ਹਾਂ ਸਾਨੂੰ, ਕੋਈ ਹੋਰ ਵੀ ਕਈ ਐਸੇ ਅਲਫਾਜ਼ ਨੇ ਜਿਨ੍ਹਾਂ 'ਚ ਅਲਫ ਹੀ ਆ ਜਾਂਦੀ ਹੈ ਸ਼ੁਰੂ ਵਿੱਚ, ਉਹਨਾਂ ਦੇ ਫਰਕ ਮਤਲਬ 'ਚ ਕੋਈ ਫਰਕ ਪੈਂਦਾ ਹੈ ਜਾਂ ਇੱਕੋ ਹੀ ਹੁੰਦਾ? ਸਾਨੂੰ ਔਰ ਅਸਾਨੂੰ 'ਚ ਕੋਈ ਫਰਕ ਹੈ? ਸਾਨੂੰ ਔਰ ਅਸਾਨੂੰ ਇੱਕ ਹੀ ਹੈ, ਇੱਕੋ ਹੀ। ਠੀਕ। ਇਹ ਡਾਕਟਰ ਸਾਹਿਬ ਮੇਰਾ ਖਿਆਲ ਹੈ ਕਈ ਜਗ੍ਹਾ ਸਾਨੂੰ ਤੇ ਕਈ ਜਗ੍ਹਾ ਸਾਨੂੰ ਸ਼ਾਇਦ ਐਸਾ ਇਸਤੇਮਾਲ ਕੀਤਾ ਜਾਂਦਾ ਤਾਂ ਕਿ ਜਿਹੜਾ ਉਹ ਸ਼ੇਅਰੀ ਫਲੋ ਹੈ ਜਿਹੜਾ ਲਿਖਣ ਵਾਲੇ ਦਾ, ਲਿਖਾਰੀ ਦਾ ਜਾਂ ਸ਼ਾਇਰ ਦਾ, ਉਹਨੂੰ ਵਜ਼ਨ ਪੂਰਾ ਕਰਨ ਵਾਸਤੇ ਕਿਤੇ ਸਾਨੂੰ ਲਿਖ ਦਿੰਦਾ ਤੇ ਕਿਤੇ ਸਾਨੂੰ ਲਿਖ ਦਿੰਦਾ ਹੈ। ਕੁਡ ਦਿਸ ਬੀ? ਹਾਂ ਯੈਸ ਥੈਂਕ ਯੂ। ਠੀਕ ਸ਼ੇਅਰੀ ਵਜ਼ਨ ਵਾਸਤੇ ਹੋ ਸਕਦਾ। ਠੀਕ। ਉਹ ਜਿਹੜੀ ਮਦੀਆ ਨੇ ਗੱਲ ਕੀਤੀ ਉਹ ਬਿਲਕੁਲ ਇੱਕ ਫਿਕਰੇ ਦੀ ਉਹੀ ਗੱਲ ਹੈ। the world is a playground, it is given to you, enjoy it to the fullest, regrets ਨਾ ਰੱਖੋ, ਕਿਸੇ ਨੂੰ ਤੰਗ ਨਾ ਕਰੋ ਤੇ ਗਾਂਹ ਟੁਰੋ। ਐਗਜ਼ੈਕਟਲੀ। ਬਿਲਕੁਲ। ਮਾਂ ਨਹੀਂ ਮੈਨੂੰ ਖੇਡਣ ਦੇ।
ਇਸ ਕਾਫੀ ਦੇ ਹਵਾਲੇ ਨਾਲ ਨਾ ਮੈਂ ਵੈਸੇ ਇੱਕ ਚੀਜ਼ ਸੁਜੈਸਟ ਕਰਾਂਗਾ ਕਿ ਅਗਰ ਕਿਸੇ ਨੂੰ ਕਦੀ ਮੌਕਾ ਮਿਲੇ ਨਾ, ਇੱਕ ਇੰਗਲਿਸ਼ ਫਿਲਮ ਹੈ ਫੀਲਡ ਆਫ ਡ੍ਰੀਮਸ, ਮੈਂ ਉਹਦਾ ਨਾਮ ਟੈਕਸਟ ਕਰ ਦਾਂਗਾ, ਫੀਲਡ ਆਫ ਡ੍ਰੀਮਸ। ਯਕੀਨ ਕਰੋ ਇਸ ਕਾਫੀ ਦੇ ਪਸ ਮੰਜ਼ਰ ਚ ਅਗਰ ਕੋਈ ਬੰਦਾ ਉਹ ਮੂਵੀ ਦੇਖੇ ਤੇ ਬਹੁਤ ਖੁਸ਼ ਹੋਏਗਾ, ਬਹੁਤ ਖੁਸ਼ ਹੋਏਗਾ। ਡ੍ਰੀਮ ਸੌਰੀ ਫੀਲਡ ਆਫ ਡ੍ਰੀਮਸ, ਮੈਂ ਟੈਕਸਟ ਕਰ ਦਾਂਗਾ। ਥੈਂਕ ਯੂ। ਹਾਂਜੀ Sir ji, ਥੋੜਾ ਜਿਹਾ Is it full of Hassan Khaidan? Yes. Hassan Khaidan, meaning of life, as long as you don't upset anybody else, basically. ਬਿਲੀਵ ਮੀ, ਅਗਰ ਤੁਸੀਂ ਵਾਚ ਕਰੋ ਤਾਂ ਅਸੀਂ ਉਹਦੇ ਤੇ ਡਿਸਕਸ ਕਰ ਸਕਦੇ ਹਾਂ ਕਦੀ ਦੁਬਾਰਾ। Sir ji, ਜਿਹੜੀ ਇਦਾਂ ਦੀਆਂ ਸਟ੍ਰੇਟ ਫਾਰਵਰਡ ਕਾਫੀਆਂ ਉਹ ਤੇ ਅਸੀਂ ਦੋ ਵੀ ਕਰ ਸਕਦੇ ਹਾਂ ਇਨ ਵਨ ਸਿਟਿੰਗ। ਹਾਂ ਇਹ ਵੀ ਅਸੀਂ ਕਰ ਸਕਦੇ ਹਾਂ, ਤੇ ਲੇਕਿਨ ਮੈਂ ਕਹਿੰਦਾ ਕਿ ਹੈਵੀ ਨਾ ਹੋਵੇ ਤੇ ਲੋਕੀ ਬਾਕੀ ਇੰਜੋਏ ਕਰਨ ਉਹਨੂੰ। ਮੈਨੇ ਨਹੀਂ ਮਿਲੇ ਰਾਈਟ ਟਾਈਮ ਤੇ ਕੱਲ ਮੇਰੇ ਖਿਆਲ ਚ ਉਹਨਾਂ ਨੇ ਕੱਲ ਰਾਤ ਜਦ ਸਾਡੀ ਇੱਥੇ ਰਾਤ ਸੀ ਉਦੋਂ ਪੋਸਟ ਕੀਤੇ ਨੇ, ਸੋ ਉਹ ਟਾਈਮ ਸਿਰ ਮੈਨੇ ਨਹੀਂ ਮਿਲੇ। ਮਤਲਬ ਇਹ ਹੈ ਕਿ ਤੁਸੀਂ ਕਿਹੜੇ ਕੋਈ ਜਾ ਕੇ BA MA ਦੇ ਇਮਤਿਹਾਨ ਦੇਣੇ ਨੇ, ਤੁਸੀਂ ਤੇ ਆਪਣੀ ਚਸ ਮਾਨਣ ਲਈ ਕਰ ਰਹੇ ਹੋ ਨਾ। ਬਸ ਮਨ ਰਾਂਝਾ ਰਾਜੀ ਕਰ ਰਹੇ ਸੀ ਭਾਈ, ਰਾਂਝਾ ਨਾਰਾਜ਼ ਬੜੀ ਦੇਰ ਦਾ ਰਾਜੀ ਹੋ ਜਾਏ। ਡਾਕਟਰ ਸਾਹਿਬ ਸਾਨੂੰ ਇੱਕ ਹੋਰ ਬੜੀ ਪ੍ਰੋਬਲਮ ਆ ਰਹੀ ਹੈ ਨਾ ਕਿ ਤੁਸੀਂ ਕਈ ਵਾਰੀ ਤਾਂ ਬੜੀ ਮੁਸ਼ਕਿਲ ਕਾਫੀ ਹੁੰਦੀ ਆ ਤੇ ਉਹਦੇ ਲਈ ਸਟਰਗਲ ਕਰਦੇ ਆ, ਫਿਰ ਵਿੱਚ ਵਿਚਾਲੇ ਕਈ ਵਾਰੀ ਸੌਖੀ ਦੇ ਦਿੰਦੇ ਆ ਤਾਂ ਅਸੀਂ ਫਿਰ ਵੀ ਸਟਰਗਲ ਕਰਦੇ ਹਾਂ, ਕੁਝ ਲੱਭੀਏ ਮਤਲਬ ਵਿੱਚੋਂ ਅਸੀਂ ਗਲਤ ਮਲਤ ਹੀ ਮਤਲਬ ਕੱਢ ਕੇ ਬਹਿ ਜਾਂਦੇ ਹਾਂ। ਇਹ ਪ੍ਰੋਸੈਸ ਹੈ, ਇਹ ਚੱਲਦਾ ਰਹੇਗਾ। ਨਹੀਂ ਪਰ ਆਈ ਥਿੰਕ ਐਵਰੀ ਰੀਡਰ ਹੈਜ਼ ਅ ਰਾਈਟ, ਜਦ ਕੋਈ ਵੀ ਚੀਜ਼ ਪੜ੍ਹਦਾ ਕਿਸੇ ਦੀ, ਭਾਵੇਂ ਲਿਖਤ ਹੋਵੇ ਭਾਵੇਂ ਪੋਇਟਰੀ ਹੋਵੇ ਜੋ ਵੀ ਹੋਵੇ, ਆਈ ਥਿੰਕ ਜਿਹੜਾ ਪੜ੍ਹਨ ਵਾਲਾ ਉਹਦਾ ਵੀ ਰਾਈਟ ਹੈਗਾ ਆ ਟੂ ਪੁੱਟ ਦੇਅਰ ਓਨ ਇੰਟਰਪ੍ਰੀਟੇਸ਼ਨ ਔਨ ਇਟ। ਮੇਰਾ ਖਿਆਲ ਹੈ ਕਿ ਉਹ ਦਿੱਤੀ ਹੀ ਉਹਨਾਂ ਵਾਸਤੇ ਜਾਂਦੀ ਹੈ ਕਿ ਲਓ ਬਈ ਤੁਸੀਂ ਨਤਾਰਾ ਕਰ ਲਓ ਜੋ ਮੈਂ ਲਿਖ ਦਿੱਤਾ। ਸੋ ਕਦੇ ਤੁਹਾਡਾ ਸੋ ਆਲਸੋ ਇਟ ਡਿਪੈਂਡਸ ਕਿ ਤੁਹਾਡਾ ਉਸ ਵਕਤ ਤੁਹਾਡੀ ਮਨੋਬ੍ਰਿਤੀ ਕੀ ਹੈ, what is your what space is in your mind at that time. ਬੈਂਟ ਆਫ ਮਾਈਂਡ ਕੀ ਤੁਹਾਡਾ? ਬਿਲਕੁਲ, ਜੇ ਤੁਸੀਂ ਇਹ ਕਾਫੀ ਅੱਜ ਪੜ੍ਹਦੇ ਹੋ ਤਾਂ ਤੁਹਾਡੇ ਦਿਮਾਗ ਦੇ ਕੋਈ ਹੋਰ ਚੀਜ਼ਾਂ ਚੱਲ ਰਹੀਆਂ ਨੇ, ਕੋਈ ਸਮੱਸਿਆ ਆਈ ਹੋਈ ਹੈ, ਕੋਈ ਪ੍ਰੋਬਲਮ ਆਈ ਹੋਈ ਹੈ, ਤੁਸੀਂ ਹੋਰ ਤਰ੍ਹਾਂ ਪੜ੍ਹੋਗੇ। ਕੱਲ ਜੇ ਤੁਹਾਡਾ ਹੈਗਾ ਇੰਜੋਇਮੈਂਟ ਦਾ ਵੀਕਐਂਡ ਹੈਗਾ ਆ, ਤੁਸੀਂ ਇੰਜੋਏ ਕਰਨਾ, ਬੀਚ ਤੇ ਜਾਣਾ, ਫਿਰ ਤੁਸੀਂ ਹੱਸਣ ਖੇਡਣ ਦੀਆਂ ਗੱਲਾਂ ਕਰਦੇ ਹੋ। ਤੇ ਜੇ ਹੱਸਣ ਖੇਡਣ ਇੱਕ ਬੰਦੇ ਲਈ ਇੰਜੋਇਮੈਂਟ ਹੈ ਤੇ ਇੱਕ ਬੰਦੇ ਲਈ ਸਰਵਾਈਵਲ ਇਜ਼ ਹੱਸਣ ਖੇਡਣ। ਜਿਹੜੇ ਕਈ ਪਿਛੜੇ ਹੋਏ ਲੋਕ ਨੇ ਉਹਨਾਂ ਵਾਸਤੇ ਹੱਸਣ ਖੇਡਣ ਮਤਲਬ ਕਿ ਵੀ ਅੱਜ ਦੀ ਰੋਟੀ ਮਿਲ ਗਈ, ਅੱਜ ਦੇ ਸਿਰ ਤੇ ਛੱਤ ਹੈਗੀ ਆ। ਬੀਬਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮੈਨੂੰ ਇਹਦੇ ਨਾਲ ਬੜਾ ਸ਼ਦੀਦ ਇਖਤਲਾਫ ਹੈ। ਇਹ ਜਿਹੜਾ ਨਾ ਮਾੜੇ ਲੋਕ, ਲਿੱਸੇ ਲੋਕ, ਇਹ ਕਾਫੀਆਂ ਦੇ ਵਿੱਚ ਜਿਹੜੀ ਗੱਲ ਦੱਸੀ ਜਾਂਦੀ ਹੈ ਉਹ ਸੈਲਫ ਇਨਫਲਿਕਟਡ ਜਾਂ ਜਿਹੜੀ ਖੁਦ ਸਾਖਤਾ ਇੱਕ ਅਸੀਂ ਆਪਣੀ ਮੋਰੈਲਿਟੀ ਬਣਾਈ ਦੀ ਹੈ। ਇਹ ਉਹਦੇ ਦੱਸੇ ਲੋਕਾਂ ਦੀ ਬਾਰੇ ਚ ਗੱਲ ਹੈ, ਠੀਕ ਹੈ, ਉਹ ਤੇ ਚੀਜ਼ਾਂ ਹੈ। ਮੈਂ ਇਸ ਕਾਫੀ ਦੇ ਬਾਰੇ ਨਹੀਂ ਸੀ ਗੱਲ ਕਰ ਰਹੀ, ਮੈਂ ਲੋਕਾਂ ਦੀ ਮਨੋਬ੍ਰਿਤੀ ਦੀ ਗੱਲ ਕਰ ਰਹੀ ਹਾਂ ਕਿ ਕਈ ਜਿੱਦਾਂ ਹੁਣ ਅਸੀਂ ਗੱਲ ਕਰਦੇ ਹਾਂ ਹੱਸਣ ਖੇਡਣ ਦੀ, ਹਰ ਇੱਕ ਦਾ ਹੱਸਣ ਖੇਡਣ ਦੀ ਗੱਲ ਹੋਰ ਹੁੰਦੀ ਹੈ। For some people it's just survival. ਜਿੱਦਣ ਅੱਜ ਦਾ ਦਿਨ ਨਿਕਲ ਗਿਆ, ਛੱਤ ਆ ਸਿਰ ਦੇ ਉੱਤੇ, ਖਾਣਾ ਆ, ਉਹ ਹੱਸਣ ਖੇਡਣ। I'm not talking about this ਕਾਫੀ, ਮੈਂ ਇਨਸਾਨੀਅਤ ਦੀ ਗੱਲ ਕਰ ਰਹੀ ਹਾਂ। ਜੀ ਜੀ ਬਿਲਕੁਲ। ਸਾਡੇ ਲਈ ਤੇ ਕਾਫੀ ਬੜੀ ਕਾਮਯਾਬ ਹੈ, ਬੜੀ ਕੰਮ ਆਏਗੀ। ਜਿੱਦਾਂ ਕਿ ਸੰਡੇ ਨੂੰ ਫੁੱਟਬਾਲ ਦੀ ਗੇਮ ਦੇਖ ਰਹੇ ਹਾਂ ਅਸੀਂ, ਇਹ ਕਾਫੀ ਦੱਸ ਦਿੰਦੇ ਹਾਂ ਕਿ ਸ਼ਾਹ ਹੁਸੈਨ ਨੇ ਕਿਹਾ ਹੱਸੋ ਖੇਡੋ ਐਸ਼ ਕਰੋ। ਅੱਛਾ, ਮੈਨੂੰ ਬਸ ਇੱਕ ਗੱਲ ਸਮਝ ਆ ਰਹੀ ਹੈ ਕਿ ਉਹ ਇਸ ਦਫਾ ਕਾਫੀ ਜ਼ਰਾ ਖੁਸ਼ਫਹਿਮੀ ਤੇ ਮਬਨੀ ਹੈ ਤੇ ਸਾਰੇ ਬੜੇ ਨਾਰਾਜ਼ ਹੋ ਗਏ, ਰੋਣ ਤੋਂ ਹੁੰਦੀ ਹੈ ਨਾ ਇਹਦੇ ਚ। No, but I agree with Biba ji. The thing about I felt sad when you said that, when like the whole aim is to leave this world safe and sound when you're whole, and I guess because we're surrounded by people that have lots of holes in them and are not safe and sound, and it's all about survival, and when you start thinking about that, you do go into a negative spiral, which I did. Yeah, but it's true. Yeah, me too. ਡਾਕਟਰ ਸਾਹਿਬ ਗੱਲ ਹੀ ਹੈ ਜੇ ਸੰਗਤੀ
हाँ एवं माड़ी जी तर्ज दी बनी है वो मैं तुहानू सुना देना। जी म्यूट कर लो जी सब। हसन खेडन भाय साडे, हसन खेडन भाय साडे, कीता जी रब आप असानू, हसन खेडन भाय साडे, कीता जी दिता जी रब आप असानू, एक रोंदे रोंदे गए, एक रोंदे रोंदे गए, एक हस रस ले गए, गो गो मैदानों, हसन खेडन भाय साडे, कीता जी रब आप असानू, छोड़ तकबरी पकड़ हलीमी, छोड़ तकबरी पकड़ हलीमी, की खटियाई खुदी गुमानो, हसन खेडन भाय साडे, कीता जी रब आप असानू, कहे हुसैन फकीर साईं दा, कहे हुसैन फकीर साईं दा, सही सलामत चले जहानों, हसन खेडन भाय साडे, कीता जी रब आप असान, हसन खेडन भाय साडे, कीता जी रब आप असानू।
बहुत अच्छे डॉक्टर साहब जी, बहुत अच्छे, very nice. बहुत अच्छे, वाह वाह बहुत That अच्छे। was very बहुत अच्छी डॉक्टर beautiful. साहब, very good. But can I just say that when Dr. Manzur started singing though, I felt this intense sadness and did the opposite of what the poem was supposed to mean. Yeah. Did anyone else feel that? Yeah. ਇੱਕ ਨਾ Exactly the way, that's exactly, it's what you're feeling at that time, that's what you interpret. That's my Yeah. exact thought always, as a reader of any poem or listening to poetry, yeah, a song, it's what you're feeling at that time that you interpret it as. So now ਮੈਨੂੰ I'm ਲੱਗ- feeling dukhi dukhi. I ਮੈਨੂੰ don't like this feeling. I don't like this ਰਿਕਾਰਡਿੰਗ feeling. ਬੰਦ ਕਰ ਦਿਓ ਮੇਰੇ ਖਿਆਲ ਦੇ ਵਿੱਚ। ਮੈਨੂੰ ਇਹ ਲੱਗਦਾ ਨਹੀਂ, ਜੋ ਇਹਦੇ ਵਿੱਚ ਇਹਦੇ ਨੇ ਇੱਕ ਮੈਨੂੰ ਗੱਲ ਕਰ ਲੈਣ ਦਿਓ। ਇਹ ਇਸ ਕਾਫੀ ਦੀ ਤਰਜ਼ ਦੇ ਵਿੱਚ ਇੱਕ ਬਹੁਤ ਹੀ ਪੁਰਾਣਾ ਗੀਤ ਸੀ, ਉਹਦੀ ਤਰਜ਼ ਮੇਰੇ ਜ਼ਿਹਨ ਦੇ ਵਿੱਚ ਘੁੰਮ ਰਹੀ ਸੀ ਤੇ ਉਹ ਮੈਂ ਯੂਜ਼ ਕੀਤੀ ਹੈ। ਕਿਹੜਾ ਮੇਰੇ ਗੀਤ ਡਾਕਟਰ ਖਿਆਲ ਸਾਹਿਬ, ਕਿਹੜਾ ਗੀਤ? ਉਹ ਮੇਰਾ ਖਿਆਲ ਹੈ ਤੁਸੀਂ ਸੁਣੀ ਹੋਣੀ ਹੈ। ਉਹ ਡਾਕਟਰ ਸਾਹਿਬ ਉਹੀ ਨਹੀਂ ਜਿਹੜੀ ਲੰਘ ਆ ਜਾ ਪਤਨ ਚਨਾਰ ਦਾ? ਨਹੀਂ ਨਹੀਂ ਨਹੀਂ, ਉਹ ਨਹੀਂ 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 ਨਹੀਂ, ਉਹ ਨਹੀਂ, ਉਹ ਗੀਤ ਹੈਗਾ ਸੀ, ਉਹ ਗਾ ਕੇ ਸੁਣਾਓ। ਉੜਕ ਜਾਣਾ ਹੈ ਮਰਵੇ ਓਏ ਹੋਏ 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 ਚੱਲ ਹੋਏ, ਮੇਲੇ ਨੂੰ ਵਾਹ ਚੱਲੀਏ। ਵਾਹ। ਓ ਹੋ ਚੱਲ ਮੇਲੇ ਨੂੰ ਚੱਲੀਏ। ਚੱਲੀਏ। Well, ਚੱਲ that's a ਮੇਲੇ happy ਨੂੰ song. खूबसूरत है, बहुत That's a खूबसूरत happy है, song. बहुत ਸਾਈਂ I love ਸਾਹਿਬ ਨੇ this ਉਹ song. ਦੇਖੀ ਹੈ ਮੂਵੀ ਅੰਗਰੇਜ਼ ਚ, ਉਹਨਾਂ ਨੇ ਵੀ ਇਸ ਗੀਤ ਨੂੰ ਕਾਪੀ जी ਕੀਤਾ ਹੈ, जी जी ਤੁਸੀਂ ਦੇਖੀ ਹੈ बहुत ਨਾ? बहुत ਹਾਂ, हाँ ਅੱਛਾ जी ਅੱਛਾ। ਚੱਲ ਬਹੁਤ ਮੇਲੇ ਨੂੰ ਉੜਕ ਚੱਲੀਏ। ਜਾਣਾ ਹੈ ਮਰਵੇ ਚੱਲ ਮੇਲੇ ਨੂੰ ਚੱਲੀਏ, ਖਸਮਾਂ ਨੂੰ ਖਾਵੇ ਤੇਰਾ ਘਰ ਵੇ, वाह 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 वाह, ਚੱਲ ਮੇਲੇ ਨੂੰ absolutely ਚੱਲੀਏ। absolutely very rejuvenating, very ਹੈਂ? rejuvenating, बहुत ही ज्यादा ਇਹ ਡਾਕਟਰ ਸਾਹਿਬ energetic ਤੁਸੀਂ message. This is very ਪਿਛਲੇ positive, ਪਿਛਲੇ energetic. ਹਫਤੇ ਜਿਹੜਾ ਇਹ Song ਭੇਜਿਆ ਵੀ ਹੈ ਨਾ ਸਾਨੂੰ, ਤਦੇ ਤੁਹਾਡੇ ਦਿਮਾਗ 'ਚ ਖੜਕ ਰਿਹਾ ਦਿਮਾਗ 'ਚ ਘੁੰਮਦਾ ਪਿਆ। ਆਹੋ 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 ਆਹੋ। ਇੱਕ ਕਮੈਂਟ ਕਰਨਾ ਚਾਹਨਾ ਸੀ ਡਾਕਟਰ ਸਾਹਿਬ, ਜਦੋਂ ਅਖੀਰ ਤੇ ਸੰਗਤ ਵਾਸਤੇ ਗਾਉਂਦੇ ਨੇ ਜਾਂ ਪੜ੍ਹਦੇ ਨੇ ਨਾ, ਉਹਦੇ ਬਾਅਦ ਮੈਨੂੰ ਲੱਗਦਾ ਉਹ ਜਦੋਂ ਜੂ ਸੁਰ ਦੇ ਨਾਲ ਗਾ ਰਹੇ ਹੁੰਦੇ ਨੇ ਤੇ ਹੋਰ ਤੁਹਾਡਾ ਦਿਮਾਗ ਨਾ ਖੁੱਲ ਰਿਹਾ ਹੁੰਦਾ ਹੈ ਆਟੋਮੈਟਿਕਲੀ, ਇਨਵੋਲੰਟਰੀਲੀ, ਉਹਦੀ ਹੋਰ ਤੁਹਾਨੂੰ ਡੈਪਥ ਜਿਵੇਂ ਸਮਝ ਆ ਰਹੀ ਹੁੰਦੀ ਹੈ ਸਪਿਰਿਚੁਅਲੀ। So maybe he should start singing ਪਹਿਲਾਂ, ਸ਼ਾਇਦ ਜੇ ਸੰਗਤ ਚ ਸ਼ੁਰੂ ਚ ਗਾ ਦੇਣ ਤੇ ਸ਼ਾਇਦ ਸਾਡੀ ਹੋਰ ਨਾ 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 ਇੰਟਰਪ੍ਰੀਟੇਸ਼ਨ ਤੇਜ਼ ਹੋ। ਜਿਵੇਂ ਚੱਲ Oh, I ਰਿਹਾ like that idea. ਰਾਈਟ, ਵਧੀਆ। ਨਹੀਂ ਨਹੀਂ, ਇਹ ਜਿਵੇਂ And then we ਜਿਵੇਂ can, ਚੱਲ ਰਿਹਾ, ਨਹੀਂ, and then we can trick him into singing some other song for us. ਇਹ ਜਿਵੇਂ It's all ਚੱਲ part of the ਰਿਹਾ, play. Hassan Khaidan. And then we'll be all Hassan Khaidan. Yeah. ਆਪਣਾ ਬੰਦ ਰਿਕਾਰਡਿੰਗ ਕਰ ਦਿਓ। ਜੀ ਓਕੇ ਜੀ, ਰਿਕਾਰਡਿੰਗ ਬੰਦ ਹੋ ਗਈ। ਪਹਿਲਾਂ ਸਾਂਭ ਲੈ ਕੁੰਜੀਆਂ